ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਦੇਰੀ ਦੇ ਲਈ ਮਾਫੀ ਚਾਹੁੰਦੇ ਹਾਂ। ਜਿੱਦਾਂ ਮੈਂ ਦੱਸ ਰਿਹਾ ਸੀ, ਥੋੜ੍ਹੀ ਤਕਨੀਕੀ ਸਮੱਸਿਆ ਦੇ ਕਰਕੇ ਜਿਹੜੀ ਲਾਈਨ ਸਾਡੀ ਆਪਣੀ ਉੱਧਰ ਕਨੈਕਟ ਜਿਹੜੀ ਆ ਉਹ ਨਹੀਂ ਸੀ ਹੋ ਰਹੀ। ਇੱਕ ਜਿਹੜੇ ਨਾਲ ਅੱਜ ਮਿੰਟੂ ਗੁਰਸਰੀਆ ਭਾਜੀ ਆਪਣੇ ਜਿਹੜੇ ਨਿੱਜੀ ਜਿਹੜੇ ਕੁਛ ਕਾਰਨਾਂ ਦੇ ਕਰਕੇ ਆਪਣੇ ਨਾਲ ਮੌਜੂਦ ਨਹੀਂ ਹੋਣਗੇ, ਪਰ ਉਹਨਾਂ ਦੀ ਥਾਂ ਦੇ ਉੱਤੇ ਆਪਣੇ ਨਾਲ ਅੱਜ ਜਸਪਾਲ ਸਿੰਘ ਜੀ ਮਲੋਟ ਇਲਾਕੇ ਤੋਂ ਹੀ ਜਿਹੜੇ ਉੱਥੇ ਉਹ ਪੱਤਰਕਾਰ ਨੇ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਾਂਗੇ ਅਤੇ ਪੰਜਾਬ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਵਾਂਗੇ। ਜਸਪਾਲ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਉੱਤੇ। ਜੀ ਮਿਹਰਬਾਨੀ ਰਾਜਕਰਨਵੀਰ ਜੀ, ਸ਼ੁਕਰੀਆ। ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਜਿਹੜੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਗੁਰਪਾਲ ਸਿੰਘ ਸੰਧੂ ਐਂਟੀਲੋਪ ਤੋਂ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 9970-209-270-0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਟੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਜਾਂ 408-722-7698 ਦੇ ਉੱਤੇ। ਅਤੇ ਜਸਪਾਲ ਜੀ, ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲੀ ਖਬਰ 'ਤੇ ਨਜ਼ਰ ਮਾਰੀਏ ਤਾਂ ਕਹਿੰਦੇ ਠੱਗੀ ਮਾਰ ਵਿਦੇਸ਼ ਉਡਾਰੀ ਮਾਰਨ ਵਾਲਿਆਂ ਬਾਰੇ ਕੇਂਦਰ ਨੇ ਹੁਣ ਰਿਪੋਰਟ ਨਸ਼ਰ ਕੀਤੀ ਆ। ਦੇਖੋ, ਰਿਪੋਰਟਾਂ ਤਾਂ ਤੁਹਾਨੂੰ ਪਤਾ ਕਿ ਜੀ ਕਾਫੀ ਨਸ਼ਰ ਹੁੰਦੀਆਂ ਨੇ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਅੰਕੜੇ ਵੀ ਆਉਂਦੇ, ਅੰਕੜੇ 'ਚ ਹੇਰ ਫੇਰ ਵੀ ਆਉਂਦੇ, ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਹੁਣ ਜਿਹੜਾ ਇੱਕ ਰਿਪੋਰਟ ਆ ਨਸ਼ਰ ਹੋਈ ਆ, ਉਹਦੇ ਤਹਿਤ ਪਤਾ ਲੱਗਿਆ ਕਿ ਜਿਹੜੇ ਇੱਥੇ ਠੱਗੀਆਂ ਕਰਕੇ ਭੱਜੇ ਨੇ, ਠੱਗੀਆਂ ਭੱਜ ਕਹਿਣ ਤੋਂ ਭਾਵ ਜੇ ਦੇਖਿਆ ਜਾਏ ਕਿ ਜਿਹੜੇ ਵੱਡੇ ਠੱਗ ਆ ਹਾਲੇ ਉਹਨਾਂ ਦੇ ਅੰਕੜੇ ਸਾਹਮਣੇ ਆਏ ਆ। ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋ ਸਕਦਾ ਕਿ ਹੋਰ ਅੰਕੜੇ ਵੀ ਸਾਹਮਣੇ ਆ ਜਾਣ। ਤਾਂ ਫਿਲਹਾਲ ਜਿਹੜਾ ਰਾਜ ਸਭਾ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀ, ਤਾਂ ਉਹਦੇ ਜਵਾਬ ਦੇ ਵਿੱਚ ਜਿਹੜੇ ਵਿੱਤ ਰਾਜ ਮੰਤਰੀ ਆ ਅਨੁਰਾਗ ਸਿੰਘ ਠਾਕੁਰ, ਉਹਨਾਂ ਨੇ ਇਹ ਅੰਕੜੇ ਦੱਸੇ ਨੇ। ਉਹਨਾਂ ਨੇ ਆਖਿਆ, ਕਹਿੰਦੇ ਕਿ ਜਿਹੜਾ ਟੋਟਲ 66 ਮਾਮਲੇ ਇੱਦਾਂ ਦੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜਾ ਉਹ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਜਿਨ੍ਹਾਂ ਨੇ ਠੱਗੀ ਕੀਤੀ, ਆਰਥਿਕ ਅਪਰਾਧ ਕੀਤਾ, ਉਹਦੇ ਵਿੱਚੋਂ 51 ਬੰਦੇ ਆ ਜੀ ਉਹ ਫਰਾਰ ਹੋ ਗਏ, ਜਿਹੜੇ ਕਿ ਬਾਹਰ ਭੱਜ ਗਏ, ਜਿਨ੍ਹਾਂ ਦੀ ਮਾਮਲਿਆਂ ਦੇ ਵਿੱਚ ਹੁਣ CBI ਜਾਂਚ ਕਰਦੀ ਪਈ ਆ। ਇਹ ਸਾਰੇ ਮਾਮਲਿਆਂ ਦੇ ਵਿੱਚ ਜੇ ਇਹਨਾਂ ਦੀ ਰਕਮ ਜੋੜ ਲਈਏ ਤਾਂ ਇਹਨਾਂ ਦੇ ਦੱਸਦੇ ਆ, ਕਹਿੰਦੇ ਕਿ 17,900 ਕਰੋੜ ਭਾਵ ਕਿ 18,000 ਕਰੋੜ ਰੁਪਏ ਜਿਹੜਾ ਉਹ ਬੰਦਾ ਜਿਹੜੀ ਇਹਨਾਂ ਨੇ ਧੋਖਾਧੜੀ ਕੀਤੀ ਹੈ, ਠੱਗੀ ਕੀਤੀ ਹੈ ਲੋਕਾਂ ਦੇ ਨਾਲ। ਤਾਂ ਇਹ ਇੰਨੀ ਕੁ ਰਕਮ ਆ ਜਿਹੜੀ ਹਾਲੇ ਤੱਕ ਇਹਨਾਂ ਨੇ ਨਸ਼ਰ ਕੀਤੀ ਹੈ, ਜਿਹਦੇ ਤਹਿਤ ਇਹਨਾਂ ਨੇ ਆਖਿਆ ਕਿ ਇਹ ਬੰਦੇ ਆ ਇੱਥੋਂ ਉਡਾਰੀ ਮਾਰ ਗਏ, ਇਹਨਾਂ ਨੇ ਠੱਗੀਆਂ ਮਾਰ ਕੇ ਇੱਥੋਂ ਬਾਹਰ ਚਲੇ ਗਏ ਆ। ਫਿਲਹਾਲ ਹੁਣ ਇਹਦੇ ਵਿੱਚ ਕਾਰਵਾਈ ਦਾ ਜਿਹੜਾ ਉਹ ਭਰੋਸਾ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਹੀ ਦਿੱਤਾ ਜਾਂਦਾ ਸਰਕਾਰਾਂ ਤਰਫੋਂ। ਤਾਂ ਹੁਣ ਵੀ ਆਖਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ED ਤੇ ਨਾਲ ਦੀ ਨਾਲ ਜਿਹੜਾ ਉਹ CBI ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਉਹ ਜਾਂਚ ਕਰਦੀ ਪਈ ਆ। ਕਈ ਜਗ੍ਹਾ ਰੇਤੇ ਜਿਹੜੇ ਦੋਸ਼ ਪੱਤਰ ਵੀ ਦਾਖਲ ਕਰ ਦਿੱਤੇ ਗਏ ਆ। ਕਈ ਭਗੌੜੇ ਆ ਜਿਹੜੇ ਉਹ ਲਾਣੇ ਗਏ ਨੇ, ਉਹਨਾਂ ਨੂੰ ਵੀ ਜਿਹੜਾ ਵਾਪਸ ਲਿਆਉਣ ਦੀ ਇੰਚਾਰਜ ਹੋਈ, ਜਿਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਆਖਿਆ ਜਾਂਦਾ ਕਿ ਚੱਲਦੀ ਪਈ ਆ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਇੱਕ ਵੱਡੀ ਹੈ ਜਿਹੜੀ ਆਖਿਆ ਜਾਏ ਕਿ ਮੋਟੀ ਕਰੀਮ ਆ ਜਾਂ ਖਾਸਾ ਮੋਟਾ ਪੈਸਾ ਸਾਡੇ ਦੇਸ਼ ਦਾ, ਉਹ ਇਹ ਠੱਗੀਆਂ ਮਾਰ ਕੇ ਜਾਂ ਇਹ ਲੋਕ ਆ ਜਿਹੜੇ ਉਹ ਬਾਹਰ ਚਲੇ ਗਏ ਨੇ, ਜਿਨ੍ਹਾਂ ਦੇ ਵਿੱਚ ਨੀਰਵ ਮੋਦੀ ਦਾ ਨਾਂ ਵੀ ਆਉਂਦਾ ਸੀ, ਚੌਕਸੀ ਘੁਟਾਲਾ ਵੀ ਆਉਂਦਾ ਸੀ। ਹੁਣ ਜਿੱਦਾਂ ਪਿੱਛੇ ਜਿਹੜਾ PNB ਦਾ ਫਰਜ਼ੀਵਾੜਾ ਉਹ ਵੀ ਆਉਂਦਾ ਪਿਆ ਸੀ, ਹੀਰਿਆਂ ਦਾ ਵਪਾਰੀ ਸੀ, ਉਹ ਵੀ ਇੱਦਾਂ ਹੀ ਭੱਜ ਗਿਆ। ਕਹਿਣ ਤੋਂ ਭਾਵ ਕਿ ਇੱਦਾਂ ਦੇ ਕਾਫੀ ਸਾਰੇ ਘੁਟਾਲੇ ਆ ਜਿਹੜੇ ਸ਼ਾਇਦ ਥੋੜ੍ਹੇ ਟਾਈਮ ਬਾਅਦ ਅਸੀਂ ਭੁੱਲ ਜ਼ਰੂਰ ਜਾਂਦੇ ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਜਿੱਦਾਂ ਇੱਦਾਂ ਦੀਆਂ ਰਿਪੋਰਟਾਂ ਆ ਜਾਂਦੀਆਂ ਨੇ ਤਾਂ ਫਿਰ ਲੋਕਾਂ ਨੂੰ ਚੇਤੇ ਆ ਜਾਂਦੇ ਆ। ਲਗਾਤਾਰ ਇਸ ਤਰ੍ਹਾਂ ਦੇ ਘੁਟਾਲੇ ਆ ਜਿਹੜੇ ਉਹ ਹਾਲੇ ਹੋਰ ਵੀ ਚੱਲਦੇ ਪਏ ਆ, ਹੋਰ ਵੀ ਆਉਂਦੇ ਪਏ ਸਮੇਂ ਦੇ ਨਾਲ ਨਾਲ। ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਇਹ ਇੱਕ ਟਰੈਂਡ ਜਿਹਾ ਬਣ ਗਿਆ ਹੁਣ ਕਿ ਥੋੜ੍ਹੇ ਟਾਈਮ ਬਾਅਦ ਜਿੱਦਾਂ ਸਕੈਮ ਨਿਕਲਦਾ ਤਾਂ ਉਹ ਬੰਦਾ ਜਿਹੜਾ ਉਹ ਫਰਾਰ ਹੋ ਜਾਂਦਾ, ਇੱਥੋਂ ਭੱਜ ਜਾਂਦਾ, ਬਾਅਦ ਦੇ ਵਿੱਚ ਉੱਤੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ। ਇਹੋ ਹਾਲ ਜਿਹੜਾ ਹੁਣ ਇਹਨਾਂ ਕੇਸਾਂ ਦੇ ਵਿੱਚ ਵੀ ਚੱਲਦਾ ਪਿਆ ਜੀ। ਜੀ ਜੀ। ਅਗਲੀ ਜਿਹੜੀ ਜੇ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ITBP ਦੇ ਜਿਹੜੇ ਜਵਾਨ ਨੇ ਉਹਨਾਂ ਨੇ ਆਪਣੇ ਹੀ ਸਾਥੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਦੇਖੋ, ਇਹ ਇੱਕ ਬੜੀ ਜਿਹੜਾ ਖਬਰ ਆਉਂਦੀ ਪਈ ਆ, ਛੱਤੀਸਗੜ੍ਹ ਦੇ ਨਰਾਇਣਪੁਰ ਏਰੀਆ ਦੇ ਵਿੱਚ ਉੱਥੇ
ਇਹ ITBP ਦੇ ਜਵਾਨ ਆ ਜਿਹੜੇ ਉਹ ਡਿਊਟੀ ਕਰਦੇ ਪਏ ਸੀ ਤਾਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆ ਜਿਹੜਾ ਉਹ ਕਿਸੇ ਗੱਲ ਨੂੰ ਲੈ ਕੇ ਆਪਸੀ ਵਿਵਾਦ ਪੈਦਾ ਹੋ ਗਿਆ। ਉਹਨਾਂ ਦੇ ਵਿੱਚ ਇਹਨਾਂ ਦੇ ਇੱਕ ਸਾਥੀ ਆ ਜਿਹੜਾ ਉਹਨੇ ਗੋਲੀਆਂ ਚਲਾਤੀਆਂ ਆਪਣੇ ਸਾਥੀਆਂ ਤੇ। ਉਹਦੇ ਵਿੱਚ 5 ਜਵਾਨ ਆ ਜਿਹੜੇ ਉਹਨਾਂ ਦੀ ਜਾਨ ਚਲੀ ਗਈ, 2 ਆ ਜਿਹੜੇ ਉਹ ਖਾਸੇ ਜ਼ਖਮੀ ਹੋ ਗਏ ਤੇ ਬਾਅਦ ਦੇ ਵਿੱਚ ਇਹਨੇ ਜਿੱਦਾਂ ਹੀ ਇਹਨੇ ਜਿਹੜਾ ਇਹ ਗੋਲੀਆਂ ਨਾਲ ਦੂਸਰੇ ਸਾਥੀ ਆਪਣੇ ਮਾਰੇ, ਉਸ ਤੋਂ ਬਾਅਦ ਇਹਨੇ ਦੱਸਦੇ ਆਪ ਨੇ ਵੀ ਸੁਸਾਈਡ ਕਰ ਲਿਆ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜੀ ਉਹ ਅਪਡੇਟ ਆਈ। ਇਹਦੇ ਵਿੱਚ ਜਿਹੜਾ ਇੱਕ ਮੁੰਡਾ ਦੱਸਦੇ ਆ ਕਹਿੰਦੇ ਕਿ ਦਲਜੀਤ ਸਿੰਘ ਆ ਉਹ ਜਿਹੜਾ ਉਹ ਪੰਜਾਬ ਦਾ ਦੱਸਦੇ ਨੇ, ਉਹ ਵੀ ਉੱਥੇ ਨੌਕਰੀ ਕਰਦਾ ਪਿਆ ਸੀ, ਇਹਨਾਂ ਦੇ ਨਾਲ ਹੀ ਸਾਰਿਆਂ ਦੇ ਨਾਲ ਹੀ ਸੀਗਾ। ਉਹਦੇ ਵੀ ਗੋਲੀ ਲੱਗਣ ਕਰਕੇ ਉਹਨੇ ਵੀ ਜਿਹੜਾ ਉਹ ਮੁੰਡਾ ਵੀ ਜਿਹੜਾ ਉਹਦੀ ਜਾਨ ਵੀ ਚਲੀ ਗਈ ਆ। ਹੁਣ ਉਹਦੇ ਘਰ ਦੇ ਆ ਜਿਹੜਾ ਉਹ ਖਾਸੇ ਸਾਡੇ ਪਰੇਸ਼ਾਨ ਨੇ। ਪਰਸੋਂ ਤੱਕ ਦੱਸਦੇ ਆ ਕਹਿੰਦੇ ਕਿ ਉਹਦੀ ਡੈਡ ਬੋਡੀ ਆ ਉਹ ਪੰਜਾਬ ਆ ਜਾਏਗੀ। ਇਹ ਮੁੰਡਾ ਦੇ ਜਿਹੜਾ ਦੱਸਦੇ ਨੇ ਕਿ ਇਹਦਾ ਪਿੰਡ ਆ ਜਿਹੜਾ ਇਹ ਲੁਧਿਆਣਾ ਜ਼ਿਲ੍ਹਾ ਦਾ ਜਿਹੜਾ ਦਾਖਾ ਏਰੀਆ ਉੱਥੇ ਪੈ ਜਾਂਦਾ। ਇਹਦਾ ਪਿੰਡ ਜੰਗਪੁਰਾ, ਉੱਥੋਂ ਦਾ ਮੁੰਡਾ ਸੀ ਦਲਜੀਤ, ਇਹ ਵੀ ਉਹਨਾਂ ਦੇ ਵਿੱਚ ਮਾਰਿਆ ਗਿਆ। ਤਾਂ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ 5 ਮੌਤਾਂ ਤਾਂ ਜਿਹੜੀਆਂ ਨੇ ਇਹ ਇਸ ਜਿਹੜਾ ਕੁੱਲ ਮਿਲਾ ਕੇ 6 ਮੌਤਾਂ ਹੋ ਗਈਆਂ। 2 ਜਣੇ ਜਿਹੜੇ ਇਹਦੇ ਵਿੱਚ ਜ਼ਖਮੀ ਹੈ ਜਿਹੜੇ ਉਹ ਦੱਸੇ ਜਾ ਰਹੇ ਨੇ ਜੀ। ਤਾਂ ਇਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ। ਬੜੇ ਮਤਲਬ ਕਈ ਵਾਰ ਇਸ ਤਰ੍ਹਾਂ ਦੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਸੋਚਣ ਲਈ ਮਜਬੂਰੀ ਵੀ ਕਰ ਦਿੰਦੀਆਂ ਨੇ ਕਿ ਆਖਿਰਕਾਰ ਰੀਜ਼ਨ ਕੀ ਹੈ ਜਾਂ ਕੀ ਜਿਹੜਾ ਕੀ ਕਾਰਨ ਸੀ ਕਿ ਮੈਂਟਲੀ ਤੌਰ ਦੇ ਉੱਤੇ ਉਹ ਬੰਦਾ ਇੰਨਾ ਕੁ ਅਨਸਟੇਬਲ ਕਿਉਂ ਹੋ ਗਿਆ ਜਿਹਦੇ ਕਰਕੇ ਉਹਨੇ ਦੂਸਰੇ ਆਪਣੇ ਸਾਥੀਆਂ ਤੇ ਵੀ ਅਟੈਕ ਕਰਤਾ। ਕਿਉਂਕਿ ਆਫਟਰ ਆਲ ਅਸੀਂ ਦੇਖਦੇ ਹਾਂ ਕਿ ਸਾਡੇ ਇੱਧਰ ਇੱਕ ਜਿਹੜਾ ਟ੍ਰੈਂਡ ਜਿਹਾ ਬਣਿਆ ਹੁੰਦਾ ਕਿ ਜੇ ਬੰਦਾ ਸਰਕਾਰੀ ਨੌਕਰੀ ਲੈ ਲੇ ਜਾਂ ਨੌਕਰੀ ਪ੍ਰਾਪਤ ਕਰ ਲੇ ਸਰਕਾਰੀ ਤਾਂ ਕਿਤੇ ਨਾ ਕਿਤੇ ਉਹ ਥੋੜ੍ਹਾ ਜਿਹਾ ਸਿਕਿਉਰ ਹੋ ਜਾਂਦਾ। ਪਰ ਹੁਣ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗ ਗਿਆ ਕਿ ਜਿਹੜੇ ਬੰਦੇ ਗਵਰਨਮੈਂਟ ਜੋਬ ਕਰਦੇ ਜਾਂ ਕਿਤੇ ਨਾ ਕਿਤੇ ਉਹ ਬੰਦੇ ਵੀ ਮੈਂਟਲੀ ਤੌਰ ਦੇ ਉੱਤੇ ਜਾਂ ਇੰਨੇ ਕੁ ਪ੍ਰੈਸ਼ਰ ਆ ਜਾਂਦਾ ਜਾਂ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ ਇਸ ਤਰ੍ਹਾਂ ਦੇ ਕੰਮ ਕਰ ਦਿੰਦੇ ਆ ਜਿਹਦੇ ਨਾਲ ਆ ਜਿਹੜਾ ਹੋਰ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕਰਦੇ ਆ। ਤਾਂ ਇਸ ਤਰ੍ਹਾਂ ਦੇ ਅੰਕੜੇ ਜਦੋਂ ਆਉਂਦੇ ਨੇ ਜਾਂ ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਹੋਰ ਲੋਕਾਂ ਦੇ ਵਿੱਚ ਜਾਂ ਸਮਾਜ ਦੇ ਵਿੱਚ ਵੀ ਕਿਤੇ ਨਾ ਕਿਤੇ ਨੈਗੇਟਿਵਿਟੀ ਲੈ ਕੇ ਆਉਂਦੀਆਂ ਨੇ ਜੀ। ਜੀ ਜੀ ਅਗਲੀ ਜਿਹੜੀ ਆਪਾਂ ਖਬਰ 'ਤੇ ਨਜ਼ਰ ਮਾਰਦੇ ਹਾਂ, ਕਹਿੰਦੇ ਯੂਥ ਕਾਂਗਰਸੀਆਂ ਦੇ ਵਿੱਚ ਖੜਕੀਆਂ ਡਾਂਗਾਂ। ਦੇਖੋ ਯੂਥ ਕਾਂਗਰਸੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇੱਥੇ ਚੱਲਦਾ ਕੀ ਆ ਕਿ ਬੇਸ਼ੱਕ ਜਿਹੜਾ ਕਾਂਗਰਸੀਆਂ ਅਕਾਲੀਆਂ 'ਚ ਵੀ ਖੜਕ ਜਾਂਦੀਆਂ ਨੇ, ਦੂਸਰੀਆਂ ਪਾਰਟੀਆਂ ਨਾਲ ਵੀ ਖੜਕ ਜਾਂਦੀਆਂ ਨੇ, ਆਪਸ ਦੀਆਂ ਪਾਰਟੀਆਂ 'ਚ ਵੀ ਖੜਕ ਜਾਂਦੀਆਂ ਨੇ। ਇਹ ਖੜਕੀਆਂ ਅੱਜ ਇਸ ਕਰਕੇ ਆ ਜੀ ਕਿ ਅਸਲ ਦੇ ਵਿੱਚ ਯੂਥ ਕਾਂਗਰਸ ਦੀਆਂ ਉਹ ਇਲੈਕਸ਼ਨਾਂ ਦੀਆਂ ਅੱਜ ਕਾਫੀ ਜਗ੍ਹਾ ਤੇ ਇਲੈਕਸ਼ਨ ਸੀ, ਉੱਥੇ ਵੋਟਾਂ ਚੱਲਦੀਆਂ ਪਈਆਂ ਸੀ। ਇਹ ਜ਼ਿਆਦਾਤਰ ਆ ਜਿਹੜਾ ਇਹ ਹੋਇਆ ਇਹ ਇੱਕ ਤਾਂ ਮਾਝੇ ਵਾਲੇ ਪਾਸੇ ਅੰਮ੍ਰਿਤਸਰ ਹੋਇਆ, ਦੂਸਰਾ ਲੁਧਿਆਣਾ ਦੇ ਵਿੱਚ ਹੋਇਆ। ਅੰਮ੍ਰਿਤਸਰ ਦੇ ਵਿੱਚ ਦੱਸਦੇ ਕਹਿੰਦੇ ਕਿ ਉੱਥੇ ਜਦੋਂ ਇਹ ਵੋਟਿੰਗ ਹੁੰਦੀ ਪਈ ਸੀ ਤਾਂ ਉਹ ਇੱਕ ਧੜਾ ਸੀਗਾ ਜਿਹੜਾ ਉਹ ਸੀਗਾ ਵਿਧਾਇਕ ਸੁਨੀਲ ਦੱਤੀ, ਉਹਦਾ ਬੇਟਾ ਸੀਗਾ ਅਦਿੱਤਿਆ ਦੱਤੀ। ਦੂਜੇ ਪਾਸੇ ਦੱਸਦੇ ਕਹਿੰਦੇ ਕਿ ਉੱਥੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਆ, ਉਹਨਾਂ ਦੇ ਸਮਰਥਕ ਸੀ। ਤੇ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਇਹ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਹੁੰਦੀ ਪਈ ਸੀ ਤਾਂ ਉਹਦੇ ਦਰਮਿਆਨ ਆਪਸ ਦੇ ਵਿੱਚ ਖੜਕ ਗਈ, ਗਾਲੀ ਗਲੋਚ ਖਾਸਾ ਵੱਧ ਗਿਆ। ਉਹ ਤੋਂ ਬਾਅਦ ਦੱਸਦੇ ਕਹਿੰਦੇ ਕਿ ਗਰਮਾ ਗਰਮੀ ਖਾਸੀ ਹੋ ਗਈ ਪਰ ਟਲ ਗਿਆ ਮਾਮਲਾ। ਪਰ ਦੂਜੇ ਪਾਸੇ ਲੁਧਿਆਣੇ ਵਾਲੇ ਪਾਸੇ ਆ ਉੱਥੇ ਟਲੇ ਨਹੀਂ। ਉੱਥੇ ਜਿਹੜਾ ਇਹ ਯੂਥ ਕਾਂਗਰਸ ਦੀ ਆਪਸ ਦੇ ਵਿੱਚ 2 ਧੜੇ ਸੀ, ਉਹ ਦੋਨਾਂ ਗੁੱਟਾਂ ਦੇ ਵਿੱਚ ਖਾਸਾ ਜਿਹੜਾ ਉਹ ਝਗੜਾ ਚੱਲਿਆ, ਕਾਟੋ ਕਲੇਸ਼ ਖਾਸਾ ਵੱਧ ਗਿਆ। ਇੱਥੋਂ ਤੱਕ ਕਹਿੰਦੇ ਕਿ 5 ਰਾਊਂਡ ਫਾਇਰ ਵੀ ਜਿਹੜੇ ਉਹ ਹੋਏ ਨੇ। ਦੋਨੇ ਧਿਰਾਂ ਜਿਹੜੇ ਇੱਕ ਦੂਜੇ ਦੇ ਉੱਤੇ ਜਾਲੀ ਵੋਟਾਂ ਪਾਉਣ ਦੇ ਇਲਜ਼ਾਮ ਵੀ ਲੱਗਦੇ ਆ। ਪਰ ਪੁਲਿਸ ਆ ਜਿਹੜੀ ਉਹ ਕਾਫੀ ਸਖਤੀ ਕਰਦੀ ਪਈ ਸੀ। ਥੋੜ੍ਹੀਆਂ ਜਿਹੀ 1-2 ਵੀਡੀਓਜ਼ ਵੀ ਥੋੜ੍ਹੀ ਦੇਰ ਪਹਿਲਾਂ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਪੁਲਿਸ ਦਾ ਜਿਹੜਾ ਉਹ ਰਵੱਈਆ ਜਿਹੜਾ ਬੜਾ ਸਖਤ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਕੰਟਰੋਲ ਹੋਇਆ। ਪਰ ਓਵਰਆਲ ਦੇਖਿਆ ਜਾਏ ਤਾਂ ਡਾਂਗਾਂ ਖੜਕੀਆਂ ਨੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਜਾਂ ਕੱਲ੍ਹ ਤੱਕ ਜਿਹੜੀਆਂ ਹੋਰ ਰਿਪੋਰਟਾਂ ਮਿਲ ਕੇ ਹੋਰ ਵੀ ਕਈ ਸ਼ਹਿਰਾਂ 'ਚ ਥੋੜ੍ਹੀ ਬਹੁਤ ਆ ਜਿਹੜਾ ਉਹ ਆਪਸ ਦੇ ਵਿੱਚ ਕਾਂਗਰਸੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਡਾਂਗਾਂ ਖੜਕ ਸਕਦੀਆਂ ਨੇ ਜਾਂ ਕਿਤੇ ਨਾ ਕਿਤੇ ਗਰਮਜੋਸ਼ੀ ਜਾਂ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਹੋਰ ਕੋਈ 1-2 ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਸਕਦੀਆਂ ਨੇ ਜੀ। ਜੀ ਬਿਲਕੁਲ, ਇਹਨਾਂ ਦਾ ਖਾਸ ਹੀ ਜਿਹੜਾ ਇਹ ਆਮ ਹੋਇਆ ਪਿਆ ਆ, ਆਪਸ ਦੇ ਵਿੱਚ ਬਹੁਤ ਲੜਦੇ ਝਗੜਦੇ ਰਹਿੰਦੇ ਨੇ। ਅਗਲੀ ਜਿਹੜੀ ਜਸਪਾਲ ਜੀ ਆਪਾਂ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਨੇ ਜਿਹੜੇ ਮਾਝੇ ਦੇ ਵਿੱਚ ਨਵੇਂ ਅਹੁਦੇਦਾਰ ਐਲਾਨੇ ਨੇ। ਦੇਖੋ ਰਾਜ ਕਰਨਵੀਰ ਜੀ, ਗੱਲ ਇਹ ਹੈ ਕਿ ਇਹ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੱਲਦੇ ਪਏ ਆ ਇਸ ਵੇਲੇ। ਦੇਖੋ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਲਵੇ ਦੇ ਵਿੱਚ ਇਹਨਾਂ ਨੂੰ ਬਹੁਮਤ ਮਿਲਿਆ ਸੀ। ਸਾਰਿਆਂ ਨੂੰ ਪਤਾ ਹੈ ਕਿ ਮਾਲਵੇ ਦੇ ਵਿੱਚ ਇਹਨਾਂ ਨੇ ਖਾਸਾ ਅੱਛਾ ਜਿਹੜਾ ਹੋਰ ਦੂਸਰੇ ਪੰਜਾਬ ਦੇ ਜੇ ਦੇਖਿਆ ਜਾਏ ਕਿ ਮਾਝਾ ਜਾਂ ਦੁਆਬੇ ਦੇ ਖੇਤਰ ਦੇ ਕੰਪੈਰੇਟਿਵ ਇਹਨਾਂ ਨੂੰ ਮਾਲਵਾ ਦੇ ਵਿੱਚ ਅੱਛਾ ਰਿਸਪੌਂਸ ਮਿਲਿਆ ਸੀ ਲੋਕਾਂ ਤਰਫੋਂ। ਪਰ ਹੁਣ ਜਿਹੜਾ ਮਾਲਵੇ 'ਚ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਦਾ ਕਿ ਕਦੇ ਅਮਨ ਅਰੋੜਾ ਸਟੇਟਮੈਂਟ ਦੇ ਦਿੰਦੇ ਕਿ ਨਵਜੋਤ ਸਿੱਧੂ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਬਣਾ ਰਹੇ ਹਾਂ, ਕਦੇ ਭਗਵੰਤ ਮਾਨ ਤਰਫੋਂ ਕੋਈ ਨਾ ਕੋਈ ਹੋਰ ਬਿਆਨ ਆ ਜਾਂਦਾ। ਦੋਨਾਂ ਦੇ ਵਿੱਚ ਆਪਸੀ ਟਿਊਨਿੰਗ ਆ ਜਿਹੜੀ ਉਹ ਬੇਸ਼ੱਕ ਨਹੀਂ ਮੈਚ ਕਰਦੀ। ਪਰ ਹੁਣ ਇਹਨਾਂ ਨੇ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਮਾਲਵਾ ਛੱਡਿਆ, ਇਹ ਮਾਝੇ ਵਾਲੇ ਪਾਸੇ ਨੂੰ ਚਲੇ ਗਏ। ਮਾਝੇ ਦੇ ਵਿੱਚ ਹੁਣ ਦੱਸਦੇ ਇਹਨਾਂ ਨੇ ਹਲਕਾ ਪ੍ਰਧਾਨ ਵੀ ਲਾਤੇ ਆ
ਉੱਥੇ ਦੱਸਦੇ ਆ ਕਹਿੰਦੇ ਕਿ ਇਹਨਾਂ ਨੇ ਸੂਬੇ ਦਾ ਇੱਕ ਵਾਈਸ ਪ੍ਰਧਾਨ ਆ ਉਹਨੂੰ ਵੀ ਲਾਇਆ, ਉੱਥੋਂ ਦਾ ਮਾਝੇ ਦਾ ਹੀ ਹੈ ਰਣਜੀਤ ਸਿੰਘ ਕੋਈ। ਤਾਂ ਇਸ ਤਰ੍ਹਾਂ ਦੇ ਨਾਲ ਹੋਰ ਇਹਨਾਂ ਨੇ ਉਧਰ ਤਰਨਤਾਰਨ ਜ਼ਿਲ੍ਹਾ ਹੋ ਗਿਆ, ਉੱਥੋਂ ਦਾ ਜ਼ਿਲ੍ਹਾ ਪ੍ਰਧਾਨ ਵੀ ਇੱਦਾਂ ਹੀ ਨਿਯੁਕਤ ਕੀਤਾ। ਇੱਕ ਦੋ ਹੋਰ ਅਹੁਦੇਦਾਰ ਆ ਜਿਹੜੇ ਉਹ ਤਰਨਤਾਰਨ ਦੇ ਇਹਨਾਂ ਨੇ ਉਧਰ ਆ ਜਿਹੜੇ ਉਹ ਲਾਏ ਨੇ। ਇੱਦਾਂ ਹੀ ਖਡੂਰ ਸਾਹਿਬ ਆ, ਖਡੂਰ ਸਾਹਿਬ ਦੇ ਵਿੱਚ ਵੀ ਇਹਨਾਂ ਨੇ ਦੱਸਦੇ ਹਲਕਾ ਇੰਚਾਰਜ ਲਾ ਦਿੱਤਾ। ਇੱਦਾਂ ਹੀ ਤਰਨਤਾਰਨ ਦੇ ਵਿੱਚ ਲਾਤਾ, ਪਠਾਨਕੋਟ 'ਚ ਲਾਤਾ, ਉੱਧਰੋਂ ਸੁਜਾਨਪੁਰ ਦੇ ਵਿੱਚ ਲਾਤਾ। ਇੱਦਾਂ ਹੀ ਅਟਾਰੀ ਅੰਮ੍ਰਿਤਸਰ ਵਾਲੇ ਪਾਸੇ ਉੱਧਰ ਵੀ ਚਲੇ ਗਏ, ਉੱਥੇ ਵੀ ਇਹਨਾਂ ਨੇ ਪ੍ਰਧਾਨ ਆਪਣਾ ਲਾਤਾ। ਹੋਰ ਕਈ ਥਾਂ ਦੇ ਉੱਤੇ ਜਿੱਦਾਂ ਕਿ ਖੇਮਕਰਨ ਦੇ ਵਿੱਚ ਲਾਤਾ। ਕਹਿਣ ਤੋਂ ਭਾਵ ਕਿ ਮਾਝੇ ਦੇ ਵਿੱਚ ਅੱਜ ਕਾਫੀ ਹੈ ਜਿਹੜੇ ਇਹਨਾਂ ਦੇ ਜਿਹੜੇ ਵਰਕਰ ਸੀ ਜਾਂ ਇਹਨਾਂ ਦੇ ਲੀਡਰ ਸੀ, ਉਹਨਾਂ ਦੇ ਇਹਨਾਂ ਨੇ ਠੱਪੇ ਆ ਜਿਹੜੇ ਉਹ ਲਾਤੇ ਨੇ। ਜਿਹੜਾ ਪ੍ਰਧਾਨਗੀਆਂ ਉਹਨਾਂ ਨੂੰ ਵੰਡ ਦਿੱਤੀਆਂ। ਹੁਣ ਦੇਖਣਾ ਹੋਏਗਾ ਕਿ ਇਹ ਕਾਰਗੁਜ਼ਾਰੀ ਕਿੰਨੀ ਕੁ ਕਰਦੇ ਨੇ ਜਾਂ ਕਿੰਨੇ ਕੁ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਦੇ ਨੇ, ਜਾਂ ਕੀ ਇਹ ਜਿਹੜਾ ਆਪਸ ਦੇ ਵਿੱਚ ਇਕਜੁੱਟ ਹੋ ਕੇ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਦੇ ਉੱਤੇ ਦੂਸਰੇ ਧਿਰ ਸਵਾਲ ਚੁੱਕਦੇ ਨੇ ਜਾਂ ਆਮ ਲੋਕ ਵੀ ਸਵਾਲ ਚੁੱਕਦੇ ਆ ਕਿ ਇੱਕੋ ਸਿਰ ਕਰਕੇ ਜਾਂ ਇਕੱਠੇ ਸਿਰ ਕਰਕੇ ਰਹਿੰਦੇ ਨਹੀਂ ਥੋੜੀ ਦੇਰ ਤੱਕ, ਜਾਂ ਥੋੜੀ ਦੇਰ ਬਾਅਦ ਹੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਇਹਨਾਂ ਦੇ ਖੇਡਦੇ ਖਿੜ ਜਾਂਦੇ ਆ। ਹੁਣ ਦੇਖਣਾ ਹੋਏਗਾ ਕਿ ਇਹ ਜਿਹੜੇ ਮਾਝੇ ਦੇ ਵਿੱਚ ਨਵੇਂ ਅਹੁਦੇਦਾਰ ਲਾਏ ਨੇ ਕਿ ਇਹ ਪਾਰਟੀ ਦੇ ਸੁਰ ਦੇ ਵਿੱਚ ਸੁਰ ਮਿਲਾ ਕੇ ਚੱਲਦੇ ਨੇ ਜਾਂ ਪਾਰਟੀ ਤੋਂ ਥੋੜੇ ਟਾਈਮ ਬਾਅਦ ਹੀ ਬਾਗੀ ਹੋ ਜਾਂਦੇ ਆ, ਜਾਂ ਕੀ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਬੰਦੇ ਜਿਹੜਾ ਉਹ ਅੱਗੇ ਨਿਕਲਦੇ ਆ, ਜਾਂ ਬਹੁਤੇ ਆ ਜਿਹੜੇ ਉਹ ਇੱਥੇ ਆ ਕੇ ਜਿਹੜਾ ਇੱਥੋਂ ਤੱਕ ਹੀ ਸੀਮਿਤ ਰਹਿ ਜਾਣਗੇ ਜਾਂ ਥੋੜੇ ਟਾਈਮ ਬਾਅਦ ਪਾਰਟੀ ਤੋਂ ਵੱਖ ਹੋ ਜਾਣਗੇ। ਇਹ ਵੀ ਸਵਾਲ ਜਿਹੜੇ ਦੇਖਣੇ ਪੈਣਗੇ ਆਉਣ ਵਾਲੇ ਸਮੇਂ ਦੇ ਉੱਤੇ। ਇਹਨਾਂ ਦੇ ਉੱਤੇ ਲੋਕਾਂ ਦੀ ਨਿਗਾਹ ਵੀ ਬਣੀ ਰਹੇਗੀ। ਬਿਲਕੁਲ, ਲੋਕੀ ਤੀਜਾ ਬਦਲ ਜਿਹੜਾ ਤਲਾਸ਼ਦੇ ਸੀਗੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਉਮੀਦਾਂ ਸੀਗੀਆਂ, ਪਰ ਕਿਤੇ ਨਾ ਕਿਤੇ ਅਜੇ ਪੂਰੀ ਗੱਲ ਖਰੀ ਉਤਰਦੀ ਨਜ਼ਰ ਨਹੀਂ ਆਉਂਦੀ। ਅਗਲੀ ਜਿਹੜੀ ਜਸਪਾਲ ਜੀ ਆਪਾਂ ਗੱਲ ਕਰਦੇ ਹਾਂ, ਬੱਬੂ ਮਾਨ ਦੇ ਕਹਿੰਦੇ ਵਿਆਹ ਦੇ ਵਿੱਚ ਸ਼ਾਇਦ ਅਖਾੜਾ ਲੱਗਾ ਸੀ ਕਿਤੇ, ਤਾਂ ਉਸ ਪ੍ਰੋਗਰਾਮ ਦੇ ਵਿੱਚ ਗੋਲੀ ਚੱਲ ਗਈ। ਹਾਂ ਬਿਲਕੁਲ ਰਾਜ ਕਰਨਵੀਰ ਜੀ, ਕਿ ਇੱਦਾਂ ਦੀਆਂ ਖਬਰਾਂ ਵੈਸੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਹੜਾ ਖਾਸ ਕਰਕੇ ਇਹਨਾਂ ਦੇ ਜੇ ਕੋਈ ਗਾਇਕ ਸਿੰਗਰ ਕੋਈ ਆਇਆ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੜਾਈ ਝਗੜਾ ਹੋ ਗਿਆ, ਕਦੇ ਸਿੰਗਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਹੋ ਗਿਆ, ਪ੍ਰੋਗਰਾਮ ਲਾਉਣ ਨੂੰ ਲੈ ਕੇ ਹੋ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਅਸੀਂ ਆਮ ਹੀ ਸੁਣਦੇ ਸੀ ਜਾਂ ਗੱਲਾਂ ਸੁਣਦੇ ਸੀ। ਪਰ ਇੱਕ ਖਬਰ ਆਈ ਹੈ ਕਹਿੰਦੇ ਕਿ ਬੱਬੂ ਮਾਨ ਦਾ ਪ੍ਰੋਗਰਾਮ ਆ ਜਿਹੜਾ ਉਹ ਚੱਲਦਾ ਪਿਆ ਸੀ ਦੁਰਾਹੇ ਕੋਲੇ, ਤਾਂ ਉੱਥੇ ਚੱਲਦਾ ਪਿਆ ਸੀ। ਉੱਥੇ ਕਿਸੇ ਨੇ ਇਹ ਪਤਾ ਲੱਗਿਆ ਨਹੀਂ ਹਾਲੇ ਤੱਕ ਕਿਹੜੇ ਬੰਦੇ ਨੇ ਗੋਲੀ ਚਲਾਤੀ, ਕਿਸੇ ਨੇ ਗੋਲੀ ਚਲਾਤੀ। ਉਹ ਗੋਲੀ ਚਲਾਉਣ ਦੇ ਨਾਲ ਇੱਕ ਬੰਦੇ ਦੀ ਤਾਂ ਦੱਸਦੇ ਉੱਥੇ ਮੌਕੇ ਤੇ ਮੌਤ ਹੋ ਗਈ ਸੀ, ਜਿਹੜੀ ਮੁੱਢਲੀ ਰਿਪੋਰਟ ਆਈ ਸੀ। 2 ਜਣੇ ਕਹਿੰਦੇ ਜ਼ਖਮੀ ਹੋ ਗਏ ਸੀ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਹਿੰਦੇ ਕਿ 2 ਜਣੇ ਆ ਉਹਨਾਂ ਦੀ ਮੌਤ ਹੋ ਗਈ ਆ। ਤੇ ਉੱਥੋਂ ਬੱਬੂ ਮਾਨ ਆ ਜਿਹੜਾ ਉਹਨੂੰ ਵੀ ਪ੍ਰੋਗਰਾਮ ਵਿੱਚ ਛੱਡਦਾ। ਵੈਸੇ ਵੀ ਉੱਥੇ ਪ੍ਰੋਗਰਾਮ ਤਾਂ ਛੱਡਣਾ ਹੀ ਪੈਣਾ ਸੀ ਕਿਉਂਕਿ ਲੋਕਾਂ ਦੇ ਵਿੱਚ ਜਿੱਦਾਂ ਹੀ ਗੋਲੀ ਚੱਲੀ ਉਸ ਤੋਂ ਬਾਅਦ ਮਾਹੌਲ ਆ ਜਿਹੜਾ ਉਹ ਖਰਾਬ ਹੋ ਗਿਆ। ਲੋਕਾਂ ਨੂੰ ਵੀ ਜਿਹੜਾ ਆਪਸ ਦੇ ਵਿੱਚ ਜਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਡਰ ਦਾ ਭਾਵਨਾ ਜਾਂ ਕਿਤੇ ਨਾ ਕਿਤੇ ਲੋਕ ਆ ਉਹ ਇੱਕ ਦੂਸਰੇ ਨੂੰ ਜਾਂ ਆਪਣੇ ਆਪ ਨੂੰ ਬਚਾਉਂਦੇ ਹੋਏ ਜਿਹੜਾ ਆਸੇ ਪਾਸੇ ਖਿੰਡ ਜਾਂਦੇ ਆ। ਸਾਰਾ ਮੇਲਾ ਜਿਹੜਾ ਉਹ ਵਿਆਹ ਉਹ ਤਾਂ ਉੱਥੇ ਖਿੰਡ ਹੀ ਗਿਆ। ਉਹਦੇ ਨਾਲ ਨਾਲ ਹੁਣ ਪੁਲਿਸ ਮਾਮਲੇ ਦੀ ਪੜਤਾਲ ਕਰਦੀ ਪਈ ਆ, ਪਰ ਫਿਲਹਾਲ ਹਾਲੇ ਤੱਕ ਜਿਹੜਾ ਉਹ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿੱਦਾਂ ਹੀ ਇਹ ਤਾਂ ਹੁਣ ਜਿਹੜਾ ਮੂਵੀ ਵਾਲੇ ਤੋਂ ਵੀਡੀਓ ਵੀ ਦੇਖੀ ਜਾਏਗੀ, ਜੇ ਉੱਥੇ CCTV ਫੁਟੇਜ ਹੋਈ ਉਹ ਵੀ ਦੇਖੀ ਜਾਏਗੀ। ਉਸ ਤੋਂ ਬਾਅਦ ਕਿਤੇ ਨਾ ਕਿਤੇ ਪਤਾ ਲੱਗ ਸਕਦਾ ਕਿ ਆਖਿਰਕਾਰ ਕੀ ਇਹ ਕੋਈ ਰੰਜਿਸ਼ ਦਾ ਮਾਮਲਾ ਸੀ ਜਾਂ ਕਿਸੇ ਸ਼ਰਾਬੀ ਨੇ ਗੋਲੀ ਚਲਾਤੀ ਜਾਂ ਕੀ ਕਾਰਨ ਆ ਜਿਹਦੇ ਕਰਕੇ ਗੋਲੀ ਚੱਲੀ ਆ, ਜਿਹਦੇ ਕਰਕੇ ਘਟਨਾ ਵਾਪਰੀ ਆ। ਹੁਣ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਜਿੱਦਾਂ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਕਰੇਗੀ। ਜੀ ਬਿਲਕੁਲ, ਪਰ ਪਤਾ ਨਹੀਂ ਜਿਹਨੇ ਗੋਲੀ ਚਲਾਈ ਅਗਲਿਆਂ ਦੇ ਜਿਹੜੇ ਵਿਆਹ ਦੇ ਮਾਮਲੇ ਸ਼ਗਨ ਵਾਲੇ ਦੇ ਵਿੱਚ ਜਿਹੜਾ ਉਹਨਾਂ ਨੇ ਵਿਘਨ ਪਾਤਾ। ਪਤਾ ਨਹੀਂ ਲੋਕ ਵੀ ਜਿਹੜਾ ਕੀ ਸੋਚਦੇ ਨੇ। ਤੇ ਇੱਕ ਜਿਹੜਾ ਆਈ ਥਿੰਕ ਜਸਪਾਲ ਜੀ ਇਹਨਾਂ ਅਜਿਹੀਆਂ ਖਬਰਾਂ ਤੋਂ ਇਹੀ ਪਤਾ ਲੱਗਦਾ ਵੀ ਭਾਈ ਸਾਦਗੀ ਦੇ ਵਿੱਚ ਵਿਆਹ ਕਰੋ, ਬਹੁਤੇ ਪੈਸੇ ਖਰਚਣ ਦੀ ਵੀ ਜਿਹੜੀ ਉਹ ਜ਼ਰੂਰਤ ਨਹੀਂ ਆ। ਬਾਅਦ ਦੇ ਵਿੱਚ ਕੰਮ ਦੇ ਵਿੱਚ ਜਿਹੜਾ ਪੁੱਠਾ ਕਾਰਾ ਵੀ ਜਿਹੜਾ ਉਹ ਪੈ ਸਕਦਾ ਹੁੰਦਾ ਆ। ਤੇ ਜਸਪਾਲ ਜੀ ਅਗਲੀ ਜੇ ਗੱਲ ਕਰਦੇ ਕਹਿੰਦੇ ਚਿਦੰਬਰਮ ਹੁਣਾਂ ਨੂੰ ਹੁਣ ਕਾਫੀ ਦਿਨਾਂ ਬਾਅਦ ਕਈ ਮਹੀਨਿਆਂ ਬਾਅਦ ਜਿਹੜੀ ਉਹ ਬੇਲ ਮਿਲੀ ਆ। ਦੇਖੋ ਕਾਫੀ ਲੰਬਾ ਚਿਰ ਹੋ ਗਿਆ ਸੀਗਾ, ਤਾਂ ਲੰਬੇ ਚਿਰਾਂ ਤੋਂ ਜੇਲ੍ਹ ਦੇ ਵਿੱਚ ਚੱਲਦੇ ਪਏ ਸੀਗੇ। ਕਾਫੀ ਮਾਮਲੇ ਵੀ ਉਹਨਾਂ ਦੇ ਉੱਤੇ ਜਿਹੜਾ ਇੱਕ ਤੋਂ ਬਾਅਦ ਇੱਕ, ਬੇਸ਼ੱਕ ਪਹਿਲਾਂ ਵੀ ਖਬਰ ਆਈ ਸੀ ਕਿ ਜ਼ਮਾਨਤ ਮਿਲ ਗਈ, ਇੱਕ ਮਾਮਲੇ 'ਚ ਮਿਲੀ ਸੀ। ਉਹ ਤੋਂ ਬਾਅਦ ਫਿਰ ਇਹਨਾਂ ਦੇ ਲੀਡਰ ਇਹਨਾਂ ਦੇ ਨਾਲ ਜਾ ਕੇ ਉੱਥੇ ਸੁਣਵਾਈ ਵੀ ਕਰਕੇ ਆਏ, ਅੰਦਰ ਮੀਟਿੰਗ ਵੀ ਮਿਲ ਕੇ ਵੀ ਆਏ, ਤਾਂ ਉਸ ਤੋਂ ਬਾਅਦ ਕੁਛ ਨਿਕਲਿਆ ਨਹੀਂ। ਫਿਰ ਹੁਣ ਜਿਹੜਾ ਉਹ ਇਹਨਾਂ ਨੂੰ ਜ਼ਮਾਨਤ ਮਿਲ ਗਈ ਆ। ਪਰ ਇਹਦੇ ਨਾਲ ਨਾਲ ਦੂਜੇ ਪਾਸੇ ਇੱਕ ਨਵਾਂ ਰੌਲਾ ਹੋਰ ਜ਼ਰੂਰ ਪੈ ਗਿਆ ਜੀ। ਨਵਾਂ ਰੌਲਾ ਇਹ ਪੈ ਗਿਆ ਕਿ ਜਿਹੜਾ ਚੌਟਾਲਾ ਪਰਿਵਾਰ ਆ ਤਾਂ ਉਹਨਾਂ ਦੇ ਇਹਨਾਂ ਦਾ ਜਿਹੜਾ ਅਭੈ ਚੌਟਾਲਾ ਉਹਦਾ ਦੇ ਫਾਰਮ ਹਾਊਸ ਦੇ ਉੱਤੇ ਰੇਡ ਜ਼ਰੂਰ ਪੈ ਗਈ ਈਡੀ ਦੀ ਨਵੀਂ। ਦੇਖੋ ਇੱਕ ਪਾਸੇ ਪੀ ਚਿਦੰਬਰਮ ਨੂੰ ਉੱਧਰੋਂ ਜ਼ਮਾਨਤ ਮਿਲੀ, ਉਹ ਕਹਾਣੀ ਖਤਮ ਹੋਈ। ਇੱਧਰੋਂ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਫਾਰਮ ਹਾਊਸ ਪੈ ਜਾਂਦਾ ਤੇਜਾ ਖੇੜਾ ਪਿੰਡ ਆ ਜਿਹੜਾ ਇਹਨਾਂ ਦਾ ਚੌਟਾਲਿਆਂ ਦਾ ਬਿਲਕੁਲ ਜਿਹੜਾ ਉਹ ਆਪਦੇ ਹਲਕੇ ਦੇ ਵਿੱਚ ਹੀ ਆ। ਤਾਂ ਉੱਥੇ ਜਿਹੜਾ ਈਡੀ ਦੀ ਅੱਜ ਰੇਡ ਪਈ ਆ, ਉਹਨਾਂ ਨੇ ਫਾਰਮ ਹਾਊਸ ਦੇ ਉੱਤੇ ਆ ਕੇ ਜਦੋਂ ਛਾਪੇਮਾਰੀ ਕੀਤੀ ਤਾਂ ਉਹਦੇ ਵਿੱਚ ਦੱਸਦੇ ਕਹਿੰਦੇ ਕਿ ਇਹਨਾਂ ਨੇ ਨਵੀਂ ਬਿਲਡਿੰਗ ਬਣਾਈ ਸੀ, ਉਹ ਅੱਜ ਸੀਲ ਵੀ ਕਰ ਗਏ ਸਾਰੀ।
ਤਾਂ ਇਹਨਾਂ ਦੇ ਉੱਤੇ ਵੀ ਉਹ ਜਿਹੜੇ ਦੋਸ਼ ਆ ਇਹਨਾਂ ਦੇ ਉੱਤੇ ਵੀ ਲੱਗਦੇ ਪਏ ਕਿ ਇਹਨਾਂ ਨੇ ਆਮਦਨ ਤੋਂ ਜ਼ਿਆਦਾ ਉਹ ਜਾਇਦਾਦ ਬਣਾਈ ਹੈ, ਜਿਹਦੀ ਹੁਣ ਈਡੀ ਪੜਤਾਲ ਕਰਦੀ ਪਈ ਆ। ਤਾਂ ਇਹ ਟੀਮ ਆ ਜਿਹੜੀ ਉਹ ਚੰਡੀਗੜ੍ਹ ਤੋਂ ਆਈ ਸੀ, ਜਿਹਦੇ ਵਿੱਚ ਦੱਸਦੇ ਆ ਕਹਿੰਦੇ ਕਿ ਚੰਡੀਗੜ੍ਹ ਦਫ਼ਤਰ ਦੇ ਡਿਪਟੀ ਡਾਇਰੈਕਟਰ ਆ ਉਹ ਵੀ ਨਾਲ ਆਏ ਸੀ, ਹੋਰ ਵੀ ਕਈ ਜਵਾਨ ਆਏ ਸੀਗੇ। ਇਹਦੇ ਨਾਲ ਜਿਹੜਾ ਇੱਥੇ ਦੱਸਦੇ ਨੇ ਕਹਿੰਦੇ ਕਿ CRPF ਦੀ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਫੋਰਸ ਆਈ ਹੋਈ ਸੀ ਨਾਲ, ਤਾਂ ਕਿ ਕੋਈ ਖਲਲ ਨਾ ਪੈ ਜਾਏ, ਤਾਂ ਕਿ ਕੋਈ ਜਿਹੜਾ ਅਪੋਜ਼ ਨਾ ਕਰਨ ਜਾਂ ਕਿਤੇ ਨਾ ਕਿਤੇ ਕੋਈ ਹੋਰ ਮਾਹੌਲ ਨਾ ਖਰਾਬ ਹੋਏ। ਤਾਂ ਹੁਣ ਇਹਦੇ ਵਿੱਚ ਦੱਸਦੇ ਕਹਿੰਦੇ ਕਿ ਅੱਜ ਈਡੀ ਨੇ ਉੱਥੇ 198 ਕਨਾਲ 15 ਮਰਲੇ ਦੀ ਜ਼ਮੀਨ ਹੈ ਜਿਹੜੀ ਉਹ ਅਟੈਚ ਕਰ ਗਏ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਅਭੈ ਚੌਟਾਲਾ ਉਹਨੂੰ ਵੀ ਹੋ ਸਕਦਾ ਕਿ ਥੋੜ੍ਹੇ ਟਾਈਮ ਬਾਅਦ ਜ਼ਮਾਨਤ ਲੈਣੀ ਪੈ ਜਾਏ, ਜਾਂ ਕਿਤੇ ਨਾ ਕਿਤੇ ਉਹਨੂੰ ਵੀ ਜ਼ਮਾਨਤ ਲੈਣ ਦੇ ਲਈ ਮੁਸ਼ੱਕਤ ਕਰਨੀ ਪਏ ਜਾਂ ਕੁਝ ਦਿਨ ਅੰਦਰ ਰਹਿਣਾ ਪਏ, ਹੋ ਸਕਦਾ ਇਹ ਵੀ ਖਬਰਾਂ ਸੁਣਨ ਨੂੰ ਮਿਲਣ। ਜੀ ਜੀ ਅਤੇ ਉੱਧਰ ਕਹਿੰਦੇ ਪੰਜਾਬ ਸਰਕਾਰ ਨੇ ਪਟਵਾਰੀਆਂ ਦੀ ਭਰਤੀ ਨੂੰ ਹਰੀ ਝੰਡੀ ਦਿੱਤੀ ਆ। ਦੇਖੋ ਪੰਜਾਬ ਸਰਕਾਰ ਵੀ ਇਸ ਵੇਲੇ ਫੱਟੇ ਚੱਕਦੀ ਪਈ ਆ, ਫੱਟੇ ਇਹ ਚੱਕਦੀ ਪਈ ਆ। ਇੱਕ ਪਾਸੇ ਤਾਂ ਪਟਵਾਰੀਆਂ ਦੀ ਅੱਜ ਭਰਤੀ ਕੱਢੀ ਆ, ਕੈਪਟਨ ਅਮਰਿੰਦਰ ਸਿੰਘ ਵੀ ਥੋੜ੍ਹੀ ਦੇਰ ਪਹਿਲਾਂ ਟਵੀਟ ਕਰਦੇ ਪਏ ਸੀ ਕਿ ਪਟਵਾਰੀਆਂ ਨੂੰ ਆ ਜਿਹੜਾ ਉਹ ਪੰਜਾਬ ਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਆ। ਉਹਦੇ ਲਈ ਸ਼ਾਇਦ ਮੈਨੂੰ ਲੱਗਦਾ 1000 ਕੁਛ ਇਹਨਾਂ ਨੇ ਪਟਵਾਰੀ ਆ ਜਿਹੜੇ ਉਹ ਉਹਨਾਂ ਦੀ ਭਰਤੀ ਹੈ ਜਿਹੜੀ ਇਹਨਾਂ ਨੇ ਕੱਢੀ ਆ। ਤਾਂ ਹੁਣ ਉਹਦੇ ਨਾਲ 1190 ਦਾ ਉਹਦੇ ਨਾਲ ਜਿਹੜਾ ਕੱਲ੍ਹ ਹੀ ਜਿਹੜਾ ਲਗਾਤਾਰ ਖਬਰਾਂ ਆਉਂਦੀਆਂ ਪਈਆਂ ਸੀ ਕਿ ਮੋਬਾਈਲ ਫੋਨ ਵੀ ਦੇਣ ਦਾ ਐਲਾਨ ਕੀਤਾ। ਖੈਰ ਦੋ ਚੀਜ਼ਾਂ ਦੇ ਉੱਤੇ ਤਾਂ ਸਰਕਾਰ ਦੀ ਹੈ ਜਿਹੜੀ ਕਿਤੇ ਨਾ ਕਿਤੇ ਵਿਰੋਧੀ ਨਾ ਘੇਰਨ, ਪਰ ਦੂਜੇ ਪਾਸੇ ਸ਼ਾਮਲੀਅਤ ਵਾਲੇ ਜਿਹੜਾ ਮਾਮਲਾ ਉਹਦੇ ਵਿੱਚ ਲੈ ਕੇ ਉਹਨੂੰ ਲੈ ਕੇ ਜ਼ਰੂਰ ਘੇਰਦੇ ਪਏ ਨੇ, ਕਿਉਂਕਿ ਪਟਵਾਰੀਆਂ ਦੀ ਭਰਤੀ ਆ, ਠੀਕ ਹੈ, ਰੁਜ਼ਗਾਰ ਦੇਣ ਦੀ ਸਰਕਾਰ ਨੇ ਗੱਲ ਕੀਤੀ ਆ ਹੁਣ, ਪਰ ਇਹਦੇ ਨਾਲ 2-3 ਚੀਜ਼ਾਂ ਹੋਰ ਵੀ ਦੇਖਣ ਵਾਲੀਆਂ ਹੋਣਗੀਆਂ ਕਿ ਕੀ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਸਰਕਾਰਾਂ ਉੱਤੇ ਇਲਜ਼ਾਮ ਲੱਗਦੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਇਹ ਪੇਪਰ ਆ ਜਿਹੜੇ ਉਹ ਪਹਿਲਾਂ ਲੀਕ ਹੋ ਗਏ, ਥੋੜ੍ਹੇ ਟਾਈਮ ਬਾਅਦ ਜਿਹੜਾ ਪਤਾ ਲੱਗਦਾ ਕਿ ਪੇਪਰ ਦੁਬਾਰਾ ਹੋਏਗਾ। ਇਹਦੇ ਨਾਲ ਇੱਕ ਵੱਡਾ ਮਸਲਾ ਇਹ ਹੁੰਦਾ ਕਿ ਬੱਚਿਆਂ ਨੂੰ, ਖਾਸ ਕਰਕੇ ਜਿਹੜੇ ਬੰਦੇ ਇਹ ਕੰਪੀਟੀਸ਼ਨ ਦੀ ਪ੍ਰੈਪਰੇਸ਼ਨ ਕਰਦੇ, ਜਵਾਕ ਤਿਆਰੀ ਕਰਦੇ ਆ, ਬੱਚੇ ਪੇਪਰ ਦਿੰਦੇ ਨੇ, ਉਹਨਾਂ ਨੇ ਵੀ ਮੋਟੀਆਂ ਫੀਸਾਂ ਨੇ ਜਿਹੜੀਆਂ ਉਹ ਸਰਕਾਰ ਦੀਆਂ ਤਾਰਨੀਆਂ ਪੈਂਦੀਆਂ। ਕਈ ਵਾਰ ਤਾਂ ਪੇਪਰ ਕੈਂਸਲ ਹੋ ਜਾਂਦੇ ਆ, ਬੱਚਿਆਂ ਦੀ ਫੀਸ ਭਰਾਈ ਰਹਿ ਜਾਂਦੀ ਹੈ, ਇਸ ਤਰ੍ਹਾਂ ਦੀ ਕੰਡੀਸ਼ਨਾਂ ਵੀ ਹੋ ਜਾਂਦੀਆਂ। ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਵੀ ਜਿਹੜਾ ਦੇਖਣਾ ਹੋਏਗਾ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਕਿੱਦਾਂ ਲੈਂਦੀ ਆ। ਇਹ ਚੀਜ਼ਾਂ ਕਰਕੇ ਜਿਹੜਾ ਆਮ ਤੌਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਬੱਚਿਆਂ ਦਾ ਮੋਰਾਲ ਡਾਊਨ ਹੋ ਜਾਂਦਾ, ਉਹਨਾਂ ਚੀਜ਼ਾਂ ਤੋਂ ਵੀ ਧਿਆਨ ਦੇਖਣ ਦੀ ਲੋੜ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਵਾਲ ਖੜੇ ਕਰ ਦਿੰਦੀਆਂ ਨੇ ਸਰਕਾਰ ਦੇ ਸਿਸਟਮ ਦੇ ਉੱਤੇ। ਤੇ ਜੇ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਤੋਂ ਨਿਰਪੱਖ ਹੋ ਕੇ ਇਮਾਨਦਾਰੀ ਦੇ ਨਾਲ ਆ ਜਿਹੜਾ ਇਹ ਭਰਤੀ ਸਿਰੇ ਚੜ੍ਹ ਜਾਂਦੀ ਆ ਤਾਂ ਕਿਤੇ ਨਾ ਕਿਤੇ ਰੁਜ਼ਗਾਰ ਵੀ ਮਿਲੇਗਾ। ਨਾਲ ਦੇ ਨਾਲ ਥੋੜ੍ਹਾ ਬਹੁਤ ਹੋ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਘਰ ਨੌਕਰੀ ਜਾਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਤਾਂ ਥੋੜ੍ਹਾ ਬਹੁਤ ਹੋ ਸਕਦਾ ਕਿ ਉਹ 'ਚ ਕੋਈ ਥੋੜ੍ਹਾ ਬਹੁਤ ਉਪਰਾਲਾ ਜਿਹੜਾ ਉਹ ਗਿਣਿਆ ਜਾਏ। ਜੀ ਤੇ ਜਸਪਾਲ ਜੀ, ਜਾਂਦੇ ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਆ ਮਨਪ੍ਰੀਤ ਬਾਦਲ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲੇ ਆ ਤੇ ਮਿਲ ਕੇ ਕਹਿੰਦੇ ਖੁਸ਼ ਨਜ਼ਰ ਆਏ ਆ। ਸ਼ਾਇਦ ਕੁਛ ਬਕਾਇਆ ਭਈ ਰਾਸ਼ੀ ਉਹਨਾਂ ਨੇ ਦੇਣ ਦਾ ਭਰੋਸਾ ਜਤਾਇਆ ਹੈ। ਦੇਖੋ ਇਹ ਗੱਲ ਕਿ ਮਨਪ੍ਰੀਤ ਬਾਦਲ ਮਿਲ ਕੇ ਜ਼ਰੂਰ ਆਏ ਨੇ ਸੀਤਾਰਮਨ ਨੂੰ, ਤਾਂ ਕਹਿੰਦੇ ਨੇ ਕਿ ਖਜ਼ਾਨਾ ਜਿਹੜਾ ਭਰੂਗਾ। ਥੋੜ੍ਹੀ ਦੇਰ ਪਹਿਲਾਂ ਮੈਂ ਵੀ ਇਹ ਖਬਰਾਂ ਦੇਖਦਾ ਪਿਆ ਸੀ ਕਿ ਇਹ ਖਬਰ ਆਈ ਆ ਕਿ ਵਿੱਤ ਮੰਤਰੀ ਹੈ ਜਿਹੜਾ ਉਹ ਮਿਲ ਕੇ ਆਇਆ। ਨਾਲ ਦੀ ਨਾਲ ਉਹ ਕਹਿੰਦੇ ਕਿ 2100 ਕਰੋੜ ਦਾ ਜਿਹੜਾ ਉਹ ਪੰਜਾਬ ਦਾ ਜਿਹੜਾ ਉਹ ਕੇਂਦਰ ਵਾਲਾ ਜਿਹੜਾ ਬਕਾਇਆ ਪਿਆ, ਰਾਸ਼ੀ ਇਹ ਜਾਰੀ ਨਹੀਂ ਹੋਈ, ਜਿਹਦੇ ਕਰਕੇ ਪਿਛਲੇ ਕਈ ਦਿਨਾਂ ਤੋਂ ਆ ਮਨਪ੍ਰੀਤ ਬਾਦਲ ਆ ਉਹ ਬੁਝੇ ਵੀ ਆ ਰਹੇ ਸੀ ਨਜ਼ਰ। ਨਾਲ ਦੀ ਨਾਲ ਉਹਨਾਂ ਤਰਫੋਂ ਜਿਹੜਾ ਕੋਈ ਮੀਡੀਆ ਦੇ ਨਾਲ ਗੱਲਬਾਤ ਵੀ ਨਹੀਂ ਕੀਤੀ ਜਾ ਰਹੀ ਸੀ। ਹੁਣ ਦੱਸਦੇ ਨੇ ਕਹਿੰਦੇ ਕਿ ਉਹਨਾਂ ਨੇ ਭਰੋਸਾ ਦਿੱਤਾ ਕਿ ਭਾਈ ਇਹ ਜਿਹੜਾ ਫੰਡ ਆ ਉਹ ਜਾਰੀ ਕਰਾਂਗੇ ਤੇ ਛੇਤੀ ਜਾਰੀ ਕਰਾਂਗੇ। ਹਾਲੇ ਤੱਕ ਕੋਈ ਡੈਡਲਾਈਨ ਤਾਂ ਨਹੀਂ ਦਿੱਤੀ ਖੈਰ, ਪਰ ਇੰਨੀ ਕੁ ਗੱਲ ਸੁਣ ਕੇ ਮਨਪ੍ਰੀਤ ਬਾਦਲ ਆ ਜਿਹੜੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਵੀ ਆ ਗਈ, ਨਾਲ ਦੀ ਨਾਲ ਬਾਗੋ ਬਾਗ ਆ ਜਿਹੜਾ ਉਹ ਹੋ ਕੇ ਵੀ ਆਏ ਨੇ। ਤਾਂ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਆ ਜਿਹੜਾ ਇਹ ਫੰਡ ਜਾਰੀ ਕਰਦੇ ਆ, ਜਿਹਦੇ ਤੋਂ ਬਾਅਦ ਹੀ ਤਨਖਾਹਾਂ ਜਿਹੜੀਆਂ ਨੇ ਉਹ ਜਾਰੀ ਹੋਣੀਆਂ। ਕਿਉਂਕਿ ਉਹ ਹੁਣ ਜਿਹੜਾ ਖਾਸ ਕਰਕੇ ਜਿੱਦਾਂ ਕਈ ਮੁਲਾਜ਼ਮ ਜਥੇਬੰਦੀਆਂ ਨੇ ਉਹ ਵੀ ਸੰਘਰਸ਼ ਕਰਦੀਆਂ ਪਈਆਂ ਨੇ। ਕੱਲ੍ਹ ਦਾ ਦਿਨ ਤਾਂ ਜਿਹੜਾ ਖਾਸ ਕਰਕੇ ਧਰਨਿਆਂ ਦਾ ਦਿਨ ਹੀ ਰਿਹਾ। ਇੱਧਰੋਂ ਕਿਸਾਨ ਧਰਨੇ ਦੇ ਉੱਤੇ ਬੈਠੇ ਹੋਏ ਸੀ, ਉੱਧਰ ਦੂਜੇ ਪਾਸੇ ਤੋਂ ਜਿਹੜਾ ਸਰਕਾਰੀ ਕਰਮਚਾਰੀ ਆ ਉਹ ਧਰਨੇ ਦੇ ਉੱਤੇ ਬੈਠੇ ਹੋਏ ਸੀ। ਤਾਂ ਇਸ ਤਰ੍ਹਾਂ ਦੇ ਨਾਲ ਸਰਕਾਰ ਦੀਆਂ ਵਿਪਤਾਵਾਂ ਜਾਂ ਸਰਕਾਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਪਈਆਂ ਸੀ। ਉੱਧਰੋਂ ਦੂਜੇ ਪਾਸੇ ਤੇ ਤੋਂ ਵਿਰੋਧੀ ਵੀ ਤੰਜ ਕੱਸਦੇ ਪਏ ਸੀ। ਸੁਖਬੀਰ ਬਾਦਲ ਤਾਂ ਅਕਸਰ ਹੀ ਆਖਦੇ ਪਏ ਕਿ ਸਰਕਾਰ ਸਾਨੂੰ ਫੜਾਓ, ਅਸੀਂ ਚਲਾ ਕੇ ਦਿਖਾਉਣੀ ਆ। ਤਾਂ ਇਸ ਤਰ੍ਹਾਂ ਦੇ ਨਾਲ ਮਨਪ੍ਰੀਤ ਬਾਦਲ ਦੇ ਉੱਤੇ ਖਾਸੇ ਸਵਾਲ ਚੁੱਕੇ ਜਾ ਰਹੇ ਸੀ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਦਰਮਿਆਨ ਮਨਪ੍ਰੀਤ ਬਾਦਲ ਮੰਤਰੀ ਸੀ, ਉਦੋਂ ਵੀ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਸਵਾਲ ਚੁੱਕੇ ਜਾਂਦੇ ਸੀ ਕਿ ਕਾਰਗੁਜ਼ਾਰੀ ਤੋਂ ਕਿਤੇ ਨਾ ਕਿਤੇ ਲੋਕ ਆ ਜਿਹੜੇ ਉਹ ਖੁਸ਼ ਨਹੀਂ ਹੁੰਦੇ ਸੀ। ਹੁਣ ਫਿਰ ਉਹ ਹਾਲ ਬਣ ਗਿਆ ਕਿ 2.5 ਸਾਲ ਮਨਪ੍ਰੀਤ ਬਾਦਲ ਵਿੱਤ ਮੰਤਰੀ ਰਹੇ, ਉਸ ਤੋਂ ਬਾਅਦ
ਜਿਹੜਾ ਮਨਪ੍ਰੀਤ ਬਾਦਲ ਦੀ ਤਰਫੋਂ ਇਸ ਤਰ੍ਹਾਂ ਦੇ ਨਾਲ ਹੱਥ ਖੜੇ ਕਰਦੇ ਨੇ ਜਾਂ ਕਿਤੇ ਨਾ ਕਿਤੇ ਐਮਰਜੈਂਸੀ ਜਿਹੜਾ ਫਾਈਨੈਂਸ਼ੀਅਲ ਐਮਰਜੈਂਸੀ ਦਾ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਥੋੜਾ ਜਿਹਾ ਬੇਸ਼ੱਕ ਅਲਾਰਮ ਦਿੱਤਾ, ਉਸ ਤੋਂ ਬਾਅਦ ਨਾਲ ਦੀ ਨਾਲ ਸਾਰੇ ਪਾਸੇ ਦੇ ਉੱਤੋਂ ਇਹਨਾਂ ਦੇ ਉੱਤੇ ਵਾਰ ਹੋਣੇ ਸ਼ੁਰੂ ਹੋ ਗਏ। ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਧਰੋਂ ਮੋਬਾਈਲ ਫੋਨ ਦੇਣ ਦਾ ਐਲਾਨ ਕੀਤਾ, ਉੱਧਰੋਂ ਲੋਕਾਂ ਨੇ ਨਾਲ ਦੀ ਨਾਲ ਇਹ ਵੀ ਆਖਣਾ ਸ਼ੁਰੂ ਕਰਤਾ ਕਿ ਭਾਈ ਇੱਕ ਪਾਸੇ ਆਖਦੇ ਭਾਈ ਉਹ ਪੈਸਾ ਹੈ ਨਹੀਂ, ਦੂਜੇ ਪਾਸੇ ਤੁਸੀਂ ਜਿਹੜਾ ਉਹ 26 ਜਨਵਰੀ ਤੇ ਆ ਕੇ ਮੋਬਾਈਲ ਫੋਨ ਜਿਹੜਾ ਦੇਣੇ ਨੇ, ਤਾਂ ਇਹ ਕਿੱਦਾਂ ਜਿਹੜਾ ਇਹ ਮਤਲਬ ਕੰਡੀਸ਼ਨ ਨੂੰ ਕਿੱਦਾਂ ਹੈਂਡਲ ਕਰੋਗੇ? ਤਾਂ ਇਹ ਵੀ ਕਿਤੇ ਨਾ ਕਿਤੇ ਸਵਾਲ ਉੱਠੇ ਸੀ। ਹੁਣ ਜੇ ਕਿਤੇ ਫੰਡਿੰਗ ਰਿਲੀਜ਼ ਹੋ ਜਾਂਦੇ ਨੇ ਤਾਂ ਥੋੜਾ ਬਹੁਤ ਹੋ ਸਕਦਾ ਕਿ ਟੈਂਪਰੇਰੀ ਜਿਹੜੀ ਉਹ ਨਿਜਾਤ ਜ਼ਰੂਰ ਮਿਲ ਜੇ ਪੰਜਾਬ ਸਰਕਾਰ ਨੂੰ, ਤੇ ਨਾਲ ਦੀ ਨਾਲ ਮਨਪ੍ਰੀਤ ਬਾਦਲ ਆ ਜਿਹੜਾ ਉਹ ਵੀ ਕਿਤੇ ਨਾ ਕਿਤੇ ਇਸ ਦੁਵਿਧਾ ਚੋਂ ਟੈਂਪਰੇਰੀ ਜਾਂ ਥੋੜੇ ਵਕਤੀ ਤੌਰ ਦੇ ਉੱਤੇ ਜ਼ਰੂਰ ਉਹਨਾਂ ਨੂੰ ਜਿਹੜਾ ਉਹ ਰਿਲੀਫ ਮਿਲੇਗਾ। ਜੀ ਤੇ ਜਸਪਾਲ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀਆਂ ਦਿੱਤੀਆਂ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।